ਚਲੋ ਜੀ, ਇੱਕ ਜਾਣਾ ਹੈ ਦੋਸਤ ਦੇ ਕੋਲ ਕਲੱਬ ਦੇ ਵਿੱਚ। ਉਹ ਪੜ ਚੁੱਕੇ ਤੇ ਮੈਂ ਅਜੇ ਹੋਟਲ ਤੋਂ ਹੁਣ ਨਿਕਲ ਰਿਹਾ। ਮਸਲਾ ਇਹ ਹੈ ਕਿ ਮੈਨੂੰ ਇੱਥੇ ਵੇਟ ਕਰਨਾ ਪੈ ਗਿਆ, ਕਿ ਘੱਟੋ ਘੱਟ 1 ਘੰਟਾ ਵੇਟ। ਉਹਦਾ ਕਾਰਨ, ਉਹਦੀ ਮੇਨ ਵਜ੍ਹਾ ਹੈ ਜੀ ਟ੍ਰੈਫਿਕ ਦਾ ਇਸ਼ੂ। ਟ੍ਰੈਫਿਕ ਦਾ ਇਸ਼ੂ ਇਹ ਨਹੀਂ ਕਿ ਇਕੱਲਾ ਲਾਹੌਰ ਦੇ ਅੰਦਰ ਹੈ ਜਾਂ ਕਰਾਚੀ ਦੇ ਅੰਦਰ ਹੈ ਜਾਂ ਬਾਕੀ ਵੱਡੇ ਸ਼ਹਿਰਾਂ ਦੇ ਅੰਦਰ ਹੈ। ਮੈਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਅੰਦਰ ਇੱਕ ਵੱਡਾ ਇਸ਼ੂ ਜਿਹੜਾ ਹੈ ਉਹ ਹੁਣ ਟ੍ਰੈਫਿਕ ਦਾ ਵੀ ਬਣ ਚੁੱਕਿਆ ਹੈ। ਅਤੇ ਦੁਨੀਆ ਨੂੰ ਇੱਕ ਲੱਗਦਾ ਹੈ ਕਿ ਇਸ ਨੂੰ ਬਹੁਤ ਬੁਰੀ ਤਰੀਕੇ ਨਾਲ ਭੋਗਣਾ ਪੈਣਾ, ਜਿੰਨੀ ਕਿ ਗੱਡੀਆਂ ਅਤੇ ਜੋ ਅਸੀਂ ਕਰ ਮਾਰਿਆ। ਅਤੇ ਇਨਸਾਨੀ ਤਰੱਕੀ ਇਨਸਾਨ ਦੇ ਹੀ ਅੱਗੇ ਆ ਰਹੀ ਹੈ। ਉਹ ਜਿਹੜੀ ਅਸੀਂ ਬਗੈਰ ਸੋਚੇ ਸਮਝੇ ਇੱਕ ਤਰੱਕੀ ਹੈ ਨਾ, ਹੁਣ ਗੱਡੀਆਂ ਅਸੀਂ ਇੰਨੀਆਂ ਪਾ ਦਿੱਤੀਆਂ ਕਿ ਗੱਡੀ ਨਜ਼ਰ ਆਉਂਦੀ ਹੈ। ਸੋ ਇਹ ਗੱਲਾਂ ਤਾਂ ਕਰਾਂਗੇ ਜੀ। ਫਿਰ ਚੱਲਦੇ ਹਾਂ ਸੰਗਾ ਸਾਹਿਬ ਐਂਡ ਦੋਸਤ, ਇੱਥੇ ਕੁਆਲਾਲੰਪੁਰ ਦੇ ਬਾਈਕ ਰਾਈਡਰ ਦੇ ਪ੍ਰੈਜ਼ੀਡੈਂਟ ਹਨ, ਅਤੇ ਉਹਨਾਂ ਨੇ ਬੁਲਾਇਆ ਹੈ ਅਤੇ ਉਹਨਾਂ ਕੋਲ ਚੱਲਦੇ ਹਾਂ। ਉਹਨਾਂ ਨੂੰ ਤੁਹਾਨੂੰ ਵੀ ਮਿਲਾਉਂਦੇ ਹਾਂ ਅਤੇ ਆਪ ਵੀ ਮਿਲਦੇ। ਤੇ ਚੌਕ ਕਿੱਥੋਂ ਨਿਕਲੋਗੇ ਤੁਸੀਂ? ਅੱਛਾ, ਇੱਕ ਹੋਰ ਗੱਲ ਜਿਹੜੀ ਮੈਨੂੰ ਇੱਥੇ ਨਾਲ ਜਿਹੜੇ ਬੈਠੇ ਨੇ ਕਾਰ ਡਰਾਈਵ ਕਰ ਰਹੇ ਨੇ, ਉਹਨਾਂ ਨੇ ਦੱਸੀ ਹੈ, ਮੇਰੇ ਵਾਸਤੇ ਨਵੀਂ ਗੱਲ ਸੀ, ਕਿ ਤੁਸੀਂ ਜਿਤਨੀਆਂ ਇੱਥੇ ਟੈਕਸੀ ਦੀਆਂ ਸਰਵਿਸਿਜ਼ ਜਿਤਨੀਆਂ ਹਨ, ਡਰਾਈਵਿੰਗ ਦੀਆਂ ਜਿਤਨੀਆਂ ਹਨ ਪਬਲਿਕ ਵਾਸਤੇ, ਉਹਦੇ ਅੰਦਰ ਕੋਈ ਫਾਰਨਰ ਉਹ ਨਹੀਂ ਇੱਥੇ ਚਲਾ ਸਕੇਗਾ। ਉਹ ਜਸਟ ਮਲੇਸ਼ੀਅਨ ਸਿਟੀਜ਼ਨ ਜਿਹੜੇ ਹੋਣਗੇ ਉਹੀ ਇਸ ਦੇ ਅੰਦਰ ਉਹਨਾਂ ਨੂੰ ਹੀ ਇੱਕ ਸਰਟੀਫਿਕੇਟ ਵਗੈਰਾ ਮਿਲਦਾ ਔਰ ਉਹੀ ਚਲਾ ਸਕਦੇ ਹਨ। ਸੋ ਇੱਥੇ ਤੁਹਾਨੂੰ ਜਿਤਨੇ ਵੀ ਇੱਥੇ ਤੁਹਾਨੂੰ ਗ੍ਰੈਬ ਅਤੇ ਇੱਥੇ ਇਨਡਰਾਈਵ ਅਤੇ ਇੱਥੇ ਬਾਕੀ ਜਿਤਨੇ ਵੀ ਐਪਸ ਦੇ ਹਨ, ਕਾਰਡ ਤੁਸੀਂ ਜਿੱਥੋਂ ਆਨਲਾਈਨ ਬੁੱਕ ਕਰਦੇ ਹੋ, ਉਹ ਸਾਰੇ ਜਿਤਨੇ ਲੋਕ ਹਨ ਉਹ ਸਾਰੇ ਮਲੇਸ਼ੀਅਨ ਹੋਣਗੇ। ਇਹ ਜੇ ਬੁਕਿਟ ਪਿੰਨ ਤੱਕ, ਅਤੇ ਇਸ ਨੇ ਨਾ 1 ਘੰਟੇ ਬਾਅਦ ਇਹ ਸਾਰਾ ਬਲਾਕ ਹੋਣਾ ਜੇ। ਬਲਾਕ ਤੇ ਖੈਰ ਹੁਣ ਵੀ ਹੈ, ਲੇਕਿਨ ਉਸ ਟਾਈਮ ਇਸ ਨੇ ਹੋਣਾ ਹੈ ਅਤੇ ਸਾਰੇ ਜਿੰਨੇ ਕਲੱਬ ਲੋਕ ਹਨ ਜੋ ਹੈ ਸਾਰਾ ਇੱਥੇ ਖੁੱਲ੍ਹ ਜਾਣਾ। ਔਰ ਖਲਕਤ ਇਹਨੂੰ ਇੰਝ ਪੈਂਦੀ ਹੈ, ਇਹ ਦੇਖੋ ਸ਼ੁਰੂਆਤ ਹੋ ਗਈ ਹਨ। ਖਲਕਤ ਇੰਝ ਪੈਂਦੀ ਹੈ ਜਿਵੇਂ ਫਰੀ ਦੇ ਮਾਲ ਨੂੰ ਨਹੀਂ ਪੈਂਦੀ। ਇਸ ਤਰੀਕੇ ਦੇ ਨਾਲ ਇੱਥੇ ਰਸ਼ ਹੁੰਦਾ। ਬੁਕਿਟ ਪਿੰਟ ਅੱਗੇ ਤੁਸੀਂ ਦੇਖੋਗੇ ਅਗਲੇ ਚੌਕ ਦੇ ਵਿੱਚ ਨਾ, ਇੱਥੇ ਦੇਖੋ ਇਹ ਹੁਣੇ ਨਾਲ ਜਵਾਨ ਇਕੱਠੇ ਹੋਣਾ ਸ਼ੁਰੂ ਹੋ ਗਏ। ਓਹੋ ਗਿਆ ਇੰਝ ਜੇ ਇੱਥੇ ਹੁਣ ਇਸ ਸਾਈਡ ਤੋਂ ਆਉਣ ਵਾਲੇ ਵੀ ਦੇਖ ਲਓ। ਆਈ ਥਿੰਕ ਮਲੇਸ਼ੀਆ ਦਾ ਸਭ ਤੋਂ ਬਿਜ਼ੀਐਸਟ ਚੌਕ ਉਹ ਇਹ ਬੁਕਿਟ ਪਿੰਟਾਂਗ ਦਾ ਇਹੀ ਬਣਦਾ। ਹਾਂਜੀ, ਮੈਂ ਕਲੱਬ ਦੇ ਵਿੱਚ ਇਸ ਵੇਲੇ ਆਪਣਾ, ਅਤੇ ਪੰਜਾਬੀਆਂ ਦਾ ਕਲੱਬ ਹੈ ਮਲੇਸ਼ੀਆ ਦੇ ਵਿੱਚ, ਅਤੇ ਹਰਭਜਨ ਸੰਗਾ ਸਭ ਖੜੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਆਪਣਾ ਯਾਰ ਦੋਸਤ ਉੱਥੇ ਪਹੁੰਚੇ ਆ। ਇਹ ਮਲੇਸ਼ੀਆ ਕੋਲੰਪੁਰ ਦੇ ਵਿੱਚ। ਇਹ ਨਾ ਪੰਜਾਬੀਆਂ ਦੀ ਸਿਰਫ ਇੱਕੋ ਪੰਜਾਬੀ ਕਲੱਬ ਹੈ, ਕਹਿੰਦੇ ਆ ਸਲੰਗੋ ਸਿੱਖ ਯੂਨੀਅਨ ਕਲੱਬ ਅਮਨ। ਮਤਲਬ ਵੀ ਜਿਹੜੇ ਪੰਜਾਬੀ ਆ ਸਾਰੇ, ਅਸੀਂ ਸ਼ਾਮ ਨੂੰ ਜਾਂ ਕੋਈ ਹੋਰ ਦਿਨ ਜਾਂ ਕੋਈ ਵੱਡਾ ਪ੍ਰੋਗਰਾਮ ਹੋਏ ਸਾਰੇ ਇੱਥੇ ਇਕੱਠੇ ਹੁੰਦੇ ਆ। ਬੜੀ ਗੱਲ ਹੈ। ਅਤੇ ਬਾਜੀ ਇਹ ਆ ਸਾਡਾ ਕਲੱਬ ਦਾ ਮੀਤ ਪ੍ਰਧਾਨ ਅਵਤਾਰ ਸਿੰਘ। ਅੱਛਾ, ਪ੍ਰਧਾਨ ਜੀ। ਚਲੋ ਜੀ, ਇਹਨਾਂ ਦੀ ਇਜਾਜ਼ਤ ਨਾਲ ਫਿਰ ਚੱਲਦੇ ਹਾਂ ਅੱਗੇ, ਕਿਉਂਕਿ ਪ੍ਰਧਾਨ ਦੀ ਇਜਾਜ਼ਤ ਚਾਹੀਦੀ ਹੁੰਦੀ ਹੈ। ਚਲੀਏ ਜੀ। ਅੱਛਾ, ਇਸ ਕਲੱਬ ਦੇ ਪ੍ਰਧਾਨ ਜਿਹੜੇ ਲੋਕ ਰਹਿਣ, ਇਹ ਉਹਨਾਂ ਦੇ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਕੁਛ ਲਾਈਟ ਦਾ ਕਰਕੇ ਡਿਸਟਰਬੈਂਸ ਹੋ ਰਹੀ ਹੈ, ਅਤੇ ਇਹਦਾ ਕੁਛ ਹੁਣ ਕਰ ਨਹੀਂ ਸਕਦੇ ਕਿਉਂਕਿ ਰਾਤ ਦਾ ਟਾਈਮ ਹੈ। ਇਹ ਸਾਰੇ ਅਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਬੇਗਾਨਿਆਂ ਦੇਸ਼ਾਂ ਦੇ ਵਿੱਚ ਪੰਜਾਬੀ ਇੱਥੇ ਕਿੰਝ ਆਪਣੇ ਕਲੱਬ ਬਣਾ ਕੇ ਬੈਠੇ ਆ ਔਰ ਕਿੰਝ ਉਹਨਾਂ ਨੇ ਮੌਜਾਂ ਲਾਈਆਂ ਹੋਈਆਂ ਨੇ। ਕਲੱਬ ਦੇ ਵਿੱਚ ਵਾਲੇ ਦੇ ਗਾਣੇ ਚੱਲਦੇ। ਲਓ ਜੀ, ਇਹ ਕਲੱਬ ਆਪਣੇ ਪੰਜਾਬੀਆਂ ਦਾ ਹੈ ਔਰ ਇੱਥੇ ਤੁਹਾਨੂੰ 4 ਚੁਫੇਰੇ ਪੰਜਾਬੀ ਨਜ਼ਰ ਆਉਣਗੇ ਇਸ ਕਲੱਬ ਦੇ ਅੰਦਰ।
ਦੋ ਤੰਦੂਰੀ ਰੋਟੀ। ਲੋ ਜੀ ਹੁਣ ਟਾਈਮ ਹੋ ਗਿਆ ਖਾਣੇ ਦਾ ਤੇ ਕੁਝ ਖਾਣੇ ਦਾ ਆਰਡਰ ਦੇਣ ਲੱਗੇ ਤੇ ਉਹਦੇ ਅੰਦਰ ਕੋਸ਼ਿਸ਼ ਇਹੀ ਹੈ ਕਿ ਕੋਈ ਪੰਜਾਬੀ ਸਟਾਈਲ ਦੇ ਅੰਦਰ ਖਾਈਏ ਕਿਉਂਕਿ ਬਾਕੀ ਤੇ ਖਾ ਖਾ ਕੇ ਬੰਦਾ ਥੱਕ ਜਾਂਦਾ ਹੈ ਤੇ ਪੰਜਾਬੀਆਂ ਦੇ ਨਾਲ ਬੈਠ ਕੇ ਤੇ ਪੰਜਾਬੀ ਹੀ ਖਾਣੀ ਚਾਹੀਦੀ ਹੈ। ਲੋ ਜੀ ਮਲੇਸ਼ੀਆ ਦੇ ਅੰਦਰ ਆਈ ਤੀਜੀ ਪੰਜਾਬੀ ਨਸਲ ਨੇ ਵੀ ਆਪਣੇ ਪੰਜਾਬ ਨੂੰ ਨਹੀਂ ਭੁੱਲਿਆ। ਇਹ ਤੁਸੀਂ ਪੇਂਟਿੰਗਸ ਦੇਖ ਰਹੇ ਹੋਗੇ ਇਹ ਇੱਥੇ ਪੰਜਾਬੀ ਕਲੱਬ ਦੇ ਅੰਦਰ ਲੱਗੀਆਂ ਹੋਈਆਂ। ਇਹ ਸਾਰੇ ਉਹੀ ਚੱਕੀਆਂ ਉਹੀ ਸਾਰਾ ਕੁਝ ਤੇ ਪੰਜਾਬ ਨਹੀਂ ਇਹਨਾਂ ਦੇ ਅੰਦਰੋਂ ਨਿਕਲਿਆ। ਤੇ ਸੰਗਾ ਸਾਹਿਬ ਕੀ ਕਹਿੰਦੇ ਹੋ, ਕੁਝ ਕਨਕਲੂਡਿੰਗ ਰਿਮਾਰਕਸ ਦਿਓ। ਸੰਗਾ ਸਾਹਿਬ ਇੱਥੋਂ ਦੀ ਜੀ ਬਾਈਕਰ ਕਮਿਊਨਿਟੀ ਦੇ ਵੱਖ-ਵੱਖ ਥਾਵਾਂ ਤੇ ਬਾਈਕਸ ਤੇ ਵਿਜ਼ਿਟ ਕਰਦੇ ਰਹਿੰਦੇ ਆ ਔਰ ਸੰਗਾ ਸਾਹਿਬ ਉਹਨਾਂ ਦੇ ਫਾਲ ਲੋਕਲ ਹਨ। ਸੰਗਾ ਸਾਹਿਬ ਕੀ ਕਹਿੰਦੇ ਹੋ ਪੰਜਾਬੀਅਤ ਦੇ ਬਾਰੇ, ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮਤਲਬ ਵੀ ਤੁਸੀਂ ਦੇਖੋ ਅਸੀਂ ਨਾ ਪੰਜਾਬ 'ਚ ਨਹੀਂ ਰਹਿੰਦੇ ਆ ਪਰ ਅਸੀਂ ਆਪਦੀ ਪੰਜਾਬੀਅਤ ਨਾਲ ਲੈ ਕੇ ਆਉਣੇ ਸੀ। ਹੁਣ ਤੁਸੀਂ ਅੱਜ ਦੇ ਕਲੱਬ 'ਚ ਦੇਖੋ ਆ ਵੇਖ ਪੰਜਾਬੀ ਦੀ ਮਾਹੌਲ ਉਹੀ ਜਿਵੇਂ ਆਪਾਂ ਪੰਜਾਬ 'ਚ ਹੁੰਦੇ ਕੋਈ ਕਲੱਬ 'ਚ ਖਾਣਾ ਆਵੇ ਸਾਡੇ ਫੋਟੋ ਲੱਗੇ ਆ। ਹਾਂ ਸਾਰਾ ਕੁਝ ਮੈਂ ਦੇਖ ਰਹੀ ਹਾਂ। ਖਾਣਾ ਦੇਖ ਲਓ ਪਰੌਂਠੇ ਰੋਟੀਆਂ ਨਾਨ ਸਾਰਾ ਕੁਝ ਬਿਲਕੁਲ ਜਿਵੇਂ ਪੰਜਾਬ ਦਾ ਮਾਹੌਲ। ਪੰਜਾਬ ਜਿੰਦਾ ਰੱਖਿਆ ਤੁਸੀਂ ਮਲੇਸ਼ੀਆ ਦੇ ਅੰਦਰ। ਅਸੀਂ ਪੰਜਾਬ ਨੂੰ ਬਾਹਰ ਜਿੰਦਾ ਰੱਖਿਆ। ਬਹੁਤ ਜ਼ਬਰਦਸਤ। ਤੁਸੀਂ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਤੁਸੀਂ ਵੱਡੇ ਤੁਹਾਡੇ? ਅਸੀਂ ਨਾ ਸਾਡੇ ਜਿਹੜੇ ਸਾਡੇ ਬਜ਼ੁਰਗ ਆ ਅਸੀਂ ਪੰਜਾਬ ਮੋਗੇ ਤੋਂ ਮੋਗਾ। ਅੱਛਾ ਮੋਗੇ ਤੁਸੀਂ? ਮੋਗੇ ਤੋਂ। ਅੱਛਾ ਅੱਛਾ ਅੱਛਾ। ਤੇ ਇਹ ਹਨ ਜੀ ਸੰਗਾ ਸਾਹਿਬ ਔਰ ਸੰਗਾ ਸਾਹਿਬ ਨੇ ਅੱਜ ਬੁਲਾਇਆ ਸੀ ਔਰ ਸੰਗਾ ਸਾਹਿਬ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਤੇ ਬੜਾ ਚੰਗਾ ਲੱਗਿਆ। ਤੇ ਇਹ ਤੁਹਾਨੂੰ ਦਿਖਾਉਂਦੇ ਆ ਜੀ ਸੰਗਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਕਿ ਅਸੀਂ ਪੰਜਾਬ ਨੂੰ ਜਿੰਦਾ ਰੱਖਿਆ। ਤੁਸੀਂ ਸਿੱਧੂ ਮੂਸੇਵਾਲੇ ਨੂੰ ਤਾਂ ਪਹਿਲੇ ਸੁਣ ਹੀ ਰਹੇ ਹੋਣਾ। ਇਹ ਸਾਰੀ ਪੇਂਟਿੰਗ ਜਿਹੜੀਆਂ ਸਾਈਡ 'ਤੇ ਲੱਗੀਆਂ ਹੋਈਆਂ ਇਹ ਸਾਰੇ ਮੁੰਡੇ ਜਿੰਨੇ ਵੀ ਬੈਠੇ ਨੇ ਇਹ ਪੰਜਾਬੀ ਆ ਔਰ ਇਹ ਸਾਰੀ ਪੇਂਟਿੰਗ ਪੰਜਾਬ ਦੀਆਂ ਲੱਗੀਆਂ। ਸੋ ਮਲੇਸ਼ੀਆ ਦੇ ਅੰਦਰ ਇਹਨਾਂ ਨੇ ਵਸਾਇਆ ਹੋਇਆ ਜੀ ਪੰਜਾਬ ਨੂੰ ਵਿਸਾਰਿਆ ਨਹੀਂ। ਹਾਂਜੀ ਪੰਜਾਬੀ ਕਲੱਬ ਵੱਲੋਂ ਇੱਕ ਢੋਲ ਫੈਸਟੀਵਲ ਕਰਵਾਇਆ ਜਾ ਰਹੀ ਹੈ। ਇਹ ਹੈ 6 ਸਤੰਬਰ ਨੂੰ। ਸੋ ਇਸ ਨੂੰ ਵੀ ਜ਼ਰੂਰ ਜੁਆਇਨ ਕਰੋ ਜੀ। ਪੰਜਾਬੀਆਂ ਨੇ ਵਿਸਾਰਿਆ ਨਹੀਂ ਆਪਣਾ ਪੰਜਾਬ, ਇੱਥੇ ਅੱਜ ਵੀ ਪੰਜਾਬੀ ਦੇ ਨਾਲ ਜੁੜੇ ਹੋਏ। ਇਹ ਦੇਖੋ ਤੁਹਾਨੂੰ ਪੰਜਾਬੀਆਂ ਦੀ ਤਸਵੀਰਾਂ ਮਿਲਣਗੀਆਂ। ਇਹ ਟੋਟਲ ਕਲੱਬ ਹੀ ਪੰਜਾਬੀ ਕਲੱਬ ਹੈ ਜੀ।